ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ 29 ਸਾਲ ਪਹਿਲਾਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਵੱਲੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਥਾਪੀ ਗਈ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਖਾਲਿਸਤਾਨ ਡੈਕਲੇਰੇਸ਼ਨ ਡੇ ਨੂੰ ਅਸੀਂ ਇਹ ਸਾਰਾ ਹਫਤਾ ਸਮਰਪਿਤ ਕੀਤਾ ਹੈ। ਇਸ ਸੰਬੰਧੀ ਅਸੀਂ ਵੱਖ-ਵੱਖ ਪੰਥਕ ਸ਼ਖਸੀਅਤਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੇ ਵਿਚਾਰ ਜਾਣ ਰਹੇ ਹਾਂ ਕਿ ਇਹਨਾਂ 29 ਸਾਲਾਂ ਦੇ ਵਿੱਚ ਅਸੀਂ ਕਿੱਥੋਂ ਚੱਲੇ ਹਾਂ ਅਤੇ ਕਿੱਥੇ ਪਹੁੰਚੇ ਹਾਂ। ਅੱਜ ਅਸੀਂ ਪੰਜਾਬ ਦੇ ਵਿੱਚ ਸ਼ਾਂਤਮਈ ਅਤੇ ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜਦੋਜਹਿਦ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਜੀਤ ਸਿੰਘ ਆਲੂਵਾਕ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਰਗੀ ਫਤਿਹ ਜੀ। ਜੀ ਵੀਰ, ਸਭ ਤੋਂ ਪਹਿਲਾਂ ਤਾਂ ਤੁਸੀਂ ਖਾਲਿਸਤਾਨ ਡੈਕਲੇਰੇਸ਼ਨ ਡੇ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਅੱਜ ਪੂਰੇ 29 ਸਾਲ ਹੋ ਗਿਆ ਭੈਣ ਜੀ, ਕੌਮ ਨੂੰ ਜਦੋਜਹਿਦ ਕਰਕੇ ਤਾਂ ਲੰਮਾ ਸਮਾਂ ਹੋ ਗਿਆ। ਸੰਤਾਂ ਤੋਂ ਲੈ ਕੇ ਹੀ ਕੌਮ ਆਪਣੇ ਘਰ ਲਈ ਸਾਡੀ ਲਈ ਤਤਪਰ ਹੈਗੀ ਆ ਜੀ। 29 ਸਾਲ ਤੋਂ ਲੈ ਕੇ ਅੱਜ ਤੱਕ ਹਾਂਜੀ ਅਸੀਂ ਗਵਾਇਆ ਵੀ ਹੈ, ਕੱਟਿਆ ਵੀ ਹੈ ਜੀ। ਬਹੁਤ ਸਾਡਾ ਨੁਕਸਾਨ ਕੌਮੀ ਬਹੁਤ ਹੋਇਆ। ਬਿਲਕੁਲ। ਤੇ ਉਹਦੇ ਨਾਲ ਨਾਲ ਦੁਨੀਆ ਲੈਵਲ ਤੇ ਆਜ਼ਾਦੀ ਦੀ ਲਹਿਰ ਹੈ ਜਿਹੜੀ ਉਹ ਪ੍ਰਚੰਡ ਹੋਈ ਹੈ ਜੀ। ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਜੀ। ਤੇ ਸਾਡੇ ਦੁਸ਼ਮਣ ਨੂੰ ਵੀ, ਜਿਹੜਾ ਸਿੱਖਾਂ ਦਾ ਦੁਸ਼ਮਣ ਹੈ, ਉਹਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਸਿੱਖ ਨੇ ਜਿਹੜੇ ਉਹ ਆਪਣੇ ਅਕੀਦੇ ਲਈ, ਹਾਂਜੀ, ਔਰ ਆਪਣੀ ਰਾਜ ਭਾਗ ਦੀ ਪ੍ਰਾਪਤੀ ਲਈ ਜੀ, ਇਹ ਸਿੰਸੀਅਰ ਹੁੰਦੇ ਜਾ ਰਹੇ ਆ। ਹਾਂਜੀ। 1984 ਤੋਂ 78, ਅਸਲੀ ਤਾਂ 78 ਤੋਂ ਲੈ ਕੇ ਹਾਂਜੀ ਹੁਣ ਤੱਕ ਜਿੰਨਾ ਵੀ ਸਿੱਖਾਂ ਨੇ ਤਸ਼ੱਦਦ ਝੱਲਿਆ ਔਰ ਆਪਣੇ ਹੱਕੀ ਆਜ਼ਾਦੀ ਲਈ ਜੀ, ਔਰ ਕੌਮ ਦੇ ਘਰ ਲਈ, ਖਾਲਿਸਤਾਨ ਲਈ, ਹਾਂਜੀ, ਉਹ ਜ਼ਰੂਰ ਇੱਕ ਦਿਨ ਮਿਲੂਗਾ। ਹਾਂਜੀ। ਮੰਜ਼ਿਲ ਹੈ ਜਿਹੜੀ ਉਹ ਜਿਹੜੀ ਮੰਜ਼ਿਲ ਵੱਲ ਨੂੰ ਵਧ ਰਹੀ ਹੈ, ਹਾਂਜੀ, ਉਹਨਾਂ ਕੁ ਲੇਟ ਜ਼ਰੂਰ ਹੋ ਰਹੇ ਹਾਂ ਅਸੀਂ ਜੀ। ਜਿੰਨਾ ਕੌਮ ਦੇ ਵਿੱਚ, ਜਿਹੜੇ ਕੌਮ ਦੇ ਵਿੱਚ ਪੈਦਾ ਕੀਤੇ ਗੁਬਾਰ ਗਦਾਰ ਤੇ ਜਿਵੇਂ ਬਰਨਾਲਾ ਹੋ ਗਿਆ, ਹਾਂਜੀ, ਬਾਦਲ ਹੋ ਗਿਆ ਜੀ, ਤੇ ਹੋਰ ਜਿਹੜੇ ਚਾਹੇ ਕੈਪਟਨ ਅਮਰਿੰਦਰ ਹੋਵੇ, ਹਾਂਜੀ, ਉਹ ਕਾਂਗਰਸ ਦੇ ਰੂਪ ਦੇ ਵਿੱਚ ਨੇ ਤੇ ਬਾਦਲ ਸਾਹਿਬ ਦੇ ਰੂਪ ਦੇ ਵਿੱਚ ਨੇ। ਇਹ ਕਾਂਗਰਸ ਲਈ, ਖਾਲਿਸਤਾਨ ਲਈ ਇੱਕ ਬਹੁਤ ਵੱਡਾ ਡਿੱਕਾ ਬਣੇ ਹੋਏ ਨੇ। ਹਾਂਜੀ, ਪਤਾ ਇਹਨਾਂ ਨੂੰ ਵੀ ਹੈਗਾ ਜੀ। ਇੱਕ ਦਿਨ ਕੌਮ ਨੇ ਆਪਣਾ ਘਰ ਬਣਾਉਣਾ ਹੈ ਹਾਂਜੀ, ਤੇ ਸਿੱਖਾਂ ਨੂੰ ਘਰ ਮਿਲੂਗਾ ਪੱਕਾ। ਜੀ। ਤੇ ਗੁਰੂ ਪਾਤਸ਼ਾਹ ਇੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜੇ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਸਥਾਪਿਤ ਕਰ ਸਕਦੇ ਗੁਰੂ ਪਾਤਸ਼ਾਹ ਦੇ ਹੁਕਮ ਤੇ, ਹਾਂਜੀ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਤੇ ਅੱਜ ਕੌਮ ਤੇ ਜਿਹੜੀ ਉਹ ਬੇਘਰੀ ਹੋਈ ਹੈ ਰਾਜ ਭਾਗ ਤੋਂ, ਜੀ, ਗੁਰੂ ਪਾਤਸ਼ਾਹ ਕਿਰਪਾ ਕਰੂਗਾ ਤੇ ਜ਼ਰੂਰ ਮਿਲੂਗਾ। ਜੀ, ਜੀ, ਜੀ। ਕੌਮ ਨੂੰ ਘਰ ਮਿਲੂਗਾ। ਹਾਂਜੀ, ਔਰ ਜਿਹੜੇ ਸਿੱਖ ਨੇ ਉਹ ਲੱਗੇ ਹੋਏ ਨੇ ਹਾਂਜੀ, ਆਪਣੇ ਆਪਣੇ ਤਰੀਕੇ ਦੇ ਨਾਲ, ਹਾਂਜੀ, ਸਾਰੇ ਕੰਮ ਕਰ ਰਹੇ ਨੇ। ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਿਹੜੀ ਹਾਂਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ, ਉਹ ਹਮੇਸ਼ਾ ਹੀ ਹਿੰਦੁਸਤਾਨ ਦੀ ਇਸ ਜ਼ਾਲਮ ਸਰਕਾਰ ਦੀ ਲਿਖ ਦੇ ਉੱਤੇ ਜੀ, ਪੂਰੀ ਤਰ੍ਹਾਂ ਆਜ਼ਾਦੀ ਦੀ ਲਹਿਰ ਹੈ ਜਿਹੜੀ ਉਹਨੂੰ ਤੋਰਿਆ ਹੋਇਆ, ਹਾਂਜੀ, ਔਰ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਨੂੰ ਆਜ਼ਾਦੀ ਮਿਲੂ। ਜੀ, ਜੀ। ਤੇ ਵੀਰ ਜੀ, ਤੁਸੀਂ ਇਹ ਤਾਂ ਗੱਲ ਜਵਾਬ ਦੇ ਦਿੱਤਾ ਕਿ ਅਸੀਂ ਇਹਨਾਂ 29 ਸਾਲਾਂ ਦੇ ਵਿੱਚ ਅਸੀਂ ਕੀ ਪਾਇਆ ਤੇ ਕੀ ਗੇਨ ਕੀਤਾ, ਅਸੀਂ ਕੀ ਲੋਸ ਕੀਤਾ। ਇਹ ਤੁਸੀਂ ਇਸ ਬਾਰੇ ਵੀ ਗੱਲਬਾਤ ਕਰ ਦਿੱਤੀ ਕਿ ਕਿਸ ਤਰ੍ਹਾਂ ਖਾਲਿਸਤਾਨ ਕਿਉਂ ਨਹੀਂ ਹਜੇ ਤੱਕ ਬਣ ਸਕਿਆ 29 ਸਾਲਾਂ ਦੇ ਵਿੱਚ, ਬਿਕੋਜ਼ ਸਾਡੇ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਸੀ, ਜਿੱਦਾਂ ਬਾਦਲ ਆਏ ਸੀ, ਬਹੁਤ ਸਾਰੇ ਬਿਟਰੇਲ ਆਏ, ਯੂਨਿਟੀ ਨਹੀਂ ਸੀਗੀ। ਪਰ ਜਿਸ ਤਰ੍ਹਾਂ ਪਹਿਲਾਂ ਵੀ ਮੁਗਲਾਂ ਦੇ ਵੇਲੇ ਵੀ ਬਹੁਤ ਸਾਰੀਆਂ ਪ੍ਰੋਬਲਮ ਆਉਣੀਆਂ ਸੀ, ਮੁਗਲ ਵੀ ਬਹੁਤ ਡਾਢੇ ਸੀਗੇ, ਪਰ ਫਿਰ ਵੀ ਅਸੀਂ ਖਾਲਸਾ ਰਾਜ ਸਥਾਪਿਤ ਕਰ ਸਕੇ ਸੀਗੇ। ਇਹ ਤਾਂ 2-3 ਬੰਦੇ ਨੇ ਜਿਹੜੇ ਸਾਡੇ ਖਾਲਿਸਤਾਨ ਦੇ ਵਿੱਚ ਆਉਂਦੇ ਨੇ। ਅਸੀਂ ਇਹਨਾਂ 29 ਸਾਲਾਂ ਦੇ ਵਿੱਚ ਕਿਉਂ ਨਹੀਂ ਆਪਣਾ ਖਾਲਿਸਤਾਨ ਪ੍ਰਾਪਤ ਕਰ ਸਕੇ? ਤੁਹਾਨੂੰ ਕੀ ਲੱਗਦਾ ਕਿ ਹੋਰ ਕਿਹੜੀਆਂ ਸਾਰੀਆਂ ਪ੍ਰੋਬਲਮ ਸੀ ਜਿਹੜੇ ਸਾਹਮਣੇ ਆਈਆਂ ਸੀ ਜਿਨ੍ਹਾਂ ਦਾ ਅਸੀਂ ਚੰਗੀ ਤਰ੍ਹਾਂ ਸਾਹਮਣਾ ਕਰ ਸਕਦੇ ਸੀ ਪਰ ਅਸੀਂ ਕਰ ਨਹੀਂ ਪਾਏ?
ਦੇਖੋ ਭੈਣ ਜੀ, ਰਾਜ ਭਾਗ ਬਣਨ ਲਈ ਲੰਮਾ ਸਮਾਂ ਲੱਗਦਾ ਹੈਗਾ ਜੀ ਤੇ ਜੇ ਅਸੀਂ ਦੁਨੀਆ ਦੇ ਨਕਸ਼ੇ ਨੂੰ ਦੇਖਦੇ ਹਾਂ ਹਾਂਜੀ ਤਾਂ ਐਡਾ ਸੌਖਾ ਰਾਜ ਤਾਂ ਕਿਸੇ ਨੂੰ ਨਹੀਂ ਮਿਲਿਆ, ਜੀ ਪਰ ਅਸੀਂ ਸਥਾਪਿਤ ਕਰਨ ਵੱਲ ਵਧ ਰਹੇ ਹਾਂ। ਹਾਂਜੀ ਜਿਹੜੀ ਕੌਮ ਹੈ ਆਪਣੇ ਘਰ ਨੂੰ ਸਥਾਪਿਤ ਕਰਨ ਵੱਲ ਵਧ ਰਹੀ ਹੈ ਜੀ ਤੇ ਲੰਮਾ ਸਮਾਂ ਤਾਂ ਹਜੇ ਤੱਕ ਇਹਨਾਂ ਨੇ ਸੈਂਟਰ ਦੀਆਂ ਸਰਕਾਰਾਂ ਨੇ, ਕਾਂਗਰਸ ਦੀ, ਬੀਜੇਪੀ ਦੀ, RSS ਦੀ, ਜਿੰਨੀਆਂ ਵੀ ਸੈਂਟਰ ਦੇ ਵਿੱਚ ਸਰਕਾਰਾਂ ਆਈਆਂ ਉਹਨਾਂ ਨੇ ਇਹ ਡਿਕਲੇਅਰ ਹੀ ਨਹੀਂ ਹੋਣ ਦਿੱਤਾ ਵੀ ਸਿੱਖਾਂ ਨਾਲ ਜੈਨੋਸਾਈਡ ਹੋਇਆ, ਸਿੱਖਾਂ ਦੇ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਔਰ 36 ਗੁਰਦੁਆਰਿਆਂ ਤੇ ਹੋਰ ਅਟੈਕ ਕੀਤਾ ਗਿਆ। ਪੁਰਾਣੇ ਤਰੀਕੇ ਦੇ ਨਾਲ ਆਜ਼ਾਦੀ ਮੰਗਦੇ ਸੀਗੇ ਸਿੱਖ ਹਾਂਜੀ ਤੇ ਪਰ ਹੁਣ ਦੁਨੀਆ ਦੇ ਵਿੱਚ ਜਿਵੇਂ ਪਿਛਲੇ ਦਿਨੀ ਕੈਲੀਫੋਰਨੀਆ ਦੇ ਵਿੱਚ, ਉਰੇ ਦੀ ਸਟੇਟ ਦੇ ਵਿੱਚ, ਕੈਲੀਫੋਰਨੀਆ ਸਟੇਟ ਦੇ ਵਿੱਚ ਜੈਨੋਸਾਈਡ ਦਾ ਮਤਾ ਪਾਸ ਹੋਇਆ, ਪਿੱਛੇ ਸ਼ਿਕਾਗੋ ਦੇ ਵਿੱਚ ਹੋਇਆ, ਜੀ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ, ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਸਿੱਖਾਂ ਜਿਹੜਾ ਉਹ ਅਵੇਅਰ ਹੋ ਗਿਆ। ਹਾਂਜੀ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਤਰੀਕੇ ਦੇ ਨਾਲ ਜਿੰਨਾ ਚਿਰ ਦੁਸ਼ਮਣ ਦੀਆਂ ਜਮਾਤਾਂ ਦਾ ਜ਼ੋਰ ਹੈ ਜੀ ਉਹਨਾਂ ਚਿਰ ਵੱਖੋ ਵੱਖਰੇ ਤਰੀਕੇ ਨਾਲ ਹੀ ਲੋਕਾਂ ਨੂੰ ਜ਼ਰੂਰ ਉਹ ਭਲੇਖੇ ਦੇ ਵਿੱਚ ਪਾਈ ਜਾ ਰਹੇ ਆ, ਜੀ ਪਰ ਉਹ ਦਿਨ ਦੂਰ ਜਿੱਦੇ ਰਾਜ ਨਹੀਂ ਮਿਲੂਗਾ। ਹਾਂ ਠੀਕ ਹੈ ਵੀ ਇਹਨਾਂ ਰਾਜ ਭਾਗ ਨੂੰ ਪ੍ਰਾਪਤ ਕਰਨ ਲਈ ਸਮਾਂ ਲੱਗਦਾ ਹੁੰਦਾ, ਹਾਂਜੀ ਪਰ ਜਿਹੜਾ ਰਾਜੇ ਨਾਲ ਜਿਵੇਂ ਕੌਮ ਚੱਲੀ ਹੋਈ ਹੈ ਜੀ ਤੇ ਇੱਕ ਦਿਨ ਜ਼ਰੂਰ ਮੰਜ਼ਿਲ ਤੈਅ ਹੋਊਗੀ। ਜੀ ਬਿਲਕੁਲ। ਅਮੇ ਵੀਰ ਜੀ, ਅਸੀਂ ਤੁਹਾਨੂੰ ਅਗਰੀ ਕਰਦੇ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ, ਕੈਲੀਫੋਰਨੀਆ ਹੋਵੇ ਚਾਹੇ ਫਿਰ ਅਮਰੀਕਾ ਦੇ ਵਿੱਚ ਕੋਈ ਵੀ ਸਟੇਟ ਹੋਵੇ ਜਾਂ ਕੈਨੇਡਾ ਹੋਵੇ ਜਾਂ ਇੰਗਲੈਂਡ ਹੋਵੇ, ਇੱਥੇ ਤਾਂ ਅਸੀਂ ਜਦੋਜਹਿਦ ਕਰਦੇ ਰਹਿੰਦੇ ਹਾਂ ਆਪਣੇ ਖਾਲਿਸਤਾਨ ਦੇ ਲਈ। ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਵੀ ਕਰਦੇ ਹਾਂ, ਲੌਬਿੰਗ ਵੀ ਕਰਦੇ ਹਾਂ, ਮਾਰਚ ਵੀ ਕਰਦੇ ਹਾਂ, ਰੋਸ ਮਾਰਚ ਵੀ ਕਰਦੇ ਹਾਂ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਗੱਲ ਕੀਤੀ ਕਿ ਹਾਂ ਇੱਕ ਇਨਸਾਨ ਪੰਜਾਬ ਦੇ ਵਿੱਚ ਜਿਹੜਾ ਸਿੱਖ ਹੈ ਉਹ ਜਾਗਰੂਕ ਹੈ, ਪਰ ਬਹੁਤ ਸਾਰੇ ਜਿੱਦਾਂ ਜੂਨ 84 ਘੱਲੂਘਾਰੇ ਤੋਂ ਬਾਅਦ ਕਾਫੀ ਡਰ ਗਏ ਸੀ, ਨਵੰਬਰ 84 ਸਿੱਖ ਨਸਲਕੁਸ਼ੀ ਤੋਂ ਬਾਅਦ ਵੀ ਕਾਫੀ ਲੋਕ ਡਰ ਗਏ। ਉਸ ਵਾਰ ਕਿਸ ਤਰ੍ਹਾਂ ਫੇਕ ਐਨਕਾਊਂਟਰਾਂ 'ਚ ਛੋਟੇ ਛੋਟੇ ਬੱਚੇ ਮਾਰੇ ਗਏ, ਜਾਂ ਫਿਰ ਅੱਜ ਦੇ ਜ਼ਮਾਨੇ ਦੇ ਵਿੱਚ ਕਿਸ ਤਰ੍ਹਾਂ ਸਾਡੇ ਜਿਹੜੇ ਬੱਚਿਆਂ ਨੂੰ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਦਲਦਲ ਦੇ ਵਿੱਚ ਸੁੱਟੀ ਜਾ ਰਹੇ। ਤੁਹਾਨੂੰ ਕੀ ਲੱਗਦਾ ਕਿ ਸਾਡੀ ਕੌਮ ਜਿਹੜੀ ਪੰਜਾਬ ਦੀ ਹੈ ਉਨੀ ਸਟਰੋਂਗ ਹੈਗੀ ਖਾਲਿਸਤਾਨ ਦੇ ਹੱਕ ਪ੍ਰਾਪਤ ਕਰਨ ਲਈ, ਉਹ ਡਗਮਗਾਏਗੀ ਤਾਂ ਨਹੀਂ? ਜੀ ਦੇਖੋ ਨਾ ਜੀ, ਜਿਹੜੀ ਬਿਮਾਰੀ ਹੈ ਨਾ ਕੌਮ ਨੂੰ ਚਿੰਬੜੀ ਹੋਈ ਜੀ, ਇਹਦਾ ਇਲਾਜ ਕਰਨ ਨੂੰ ਟਾਈਮ ਤਾਂ ਜ਼ਰੂਰ ਲੱਗੂਗਾ। ਹਾਂਜੀ ਜਿਵੇਂ ਪੰਜਾਬ ਦੀ ਸਾਰੀ ਨੌਜਵਾਨੀ ਹੈ ਉਹਨਾਂ ਦੀ ਗੈਸ ਨੂੰ, ਅੰਖ ਨੂੰ ਮਾਰਨ ਵਾਸਤੇ ਨਸ਼ਿਆਂ ਦੇ ਵਿੱਚ ਪਾ ਦੇਣਾ, ਬਿਲਕੁਲ, ਉਹਨਾਂ ਨੂੰ ਆਰਥਿਕ ਤੌਰ ਤੇ ਗੁਲਾਮ ਕਰ ਲੈਣਾ ਜੀ, ਔਰ ਸਰਕਾਰੀ ਦਬਾਅ ਦੇ ਥੱਲੇ ਜੇ ਜੀ। ਕੋਈ ਆਵਾਜ਼ ਉੱਠਦੀ ਹੈ ਉਹਦੇ ਤੇ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਡੱਕ ਦੇਣਾ, ਹਾਂਜੀ ਉਹਨੂੰ ਦਬਾਇਆ ਜਾ ਰਿਹਾ। ਪਰ ਇਹ ਪੰਜਾਬ ਦੀ ਜਿਹੜੀ ਫਿਜ਼ਾ ਹੈ, ਪੰਜਾਬ ਦੀ ਧਰਤੀ ਹੈ, ਹਾਂਜੀ ਜਿੰਨਾ ਵੀ ਜ਼ੁਲਮ ਹੋਇਆ ਹਮੇਸ਼ਾ ਹੀ ਆਪਣੇ ਆਪ ਨੂੰ ਇਹਨਾਂ ਨੇ ਇਸ ਹਿਸਟਰੀ ਨੇ ਦੁਹਰਾਇਆ। ਹਿਸਟਰੀ ਹਾਂਜੀ ਨੇ ਜਦੋਂ ਆਪਣੇ ਆਪ ਨੂੰ ਦੁਹਰਾਇਆ ਤਾਂ ਇੱਕ ਗਵਾਲਾ ਦੇ ਰੂਪ ਦੇ ਵਿੱਚ ਪ੍ਰਗਟ ਹੋਈ ਹੈ। ਹਾਂਜੀ ਜਿਹੜਾ ਪਿਛਲੀ ਹਿਸਟਰੀ ਤੋਂ ਉਹਨਾਂ ਨੂੰ ਸਿੱਖ ਲੈਣਾ ਚਾਹੀਦਾ। ਤੇ ਜਿਹੜੀ ਰਹੀ ਗੱਲ ਵੀ ਉਹ ਖਾਲਿਸਤਾਨ ਦੀ, ਉੱਥੇ ਹਮੇਸ਼ਾ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਖਾਲਿਸਤਾਨ ਦੀ ਗੱਲ ਕੀਤੀ ਹੈ। ਹਾਂਜੀ ਤੇ 6 ਜੂਨ ਤੋਂ ਜਦੋਂ ਸਨ 1984 ਤੋਂ ਲੈ ਕੇ 6 ਜੀ। ਜੂਨ ਦਾ ਦਿਨ ਹੁੰਦਾ ਹਾਂਜੀ ਔਰ ਖਾਲਿਸਤਾਨ ਦੇ ਨਾਂ ਤੇ ਪ੍ਰੋਗਰਾਮ ਹੁੰਦੇ ਆ, ਜੀ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਹੁੰਦੇ ਆ ਜੀ ਤੇ ਸੰਤਾਂ ਦੇ ਜਨਮ ਦਿਹਾੜੇ ਤੇ ਹੁੰਦੇ ਆ। ਹਾਂਜੀ ਹਿੰਦੁਸਤਾਨ ਦੀ ਸਰਵਉੱਚ ਅਦਾਲਤ ਹੈ ਜਿਹੜੀ, ਸਿੱਖਾਂ ਦੀ ਨਹੀਂ, ਹਿੰਦੁਸਤਾਨ ਦੀ ਜਿਹੜੀ ਸਰਵਉੱਚ ਅਦਾਲਤ ਹੈ, ਹਾਂਜੀ ਉਹਦੇ ਚ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 7 ਸਾਲ ਕੇਸ ਦੀ ਪੈਰਵਾਈ ਕਰਕੇ ਉਹਨਾਂ ਨੇ ਕਾਨੂੰਨ ਦੇ ਜੀ ਹਿੰਦੁਸਤਾਨ ਦੇ ਕਿਤੇ ਵੀ ਕੋਨੇ ਦੇ ਵਿੱਚ ਖਾਲਿਸਤਾਨ ਮੰਗ ਸਕਦਾ ਪੁਰਅਮਨ ਤਰੀਕੇ ਦੇ ਨਾਲ, ਹਾਂਜੀ ਤੇ ਕਿਤੇ ਵੀ ਆਪਣੀ ਗੱਲ ਕਰ ਸਕਦਾ ਹੈ। ਹਾਂਜੀ ਤੇ ਬਹੁਤ ਵੱਡੀ ਪ੍ਰਾਪਤੀ ਆ ਜੀ ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਲੰਮੇ ਸਮੇਂ ਦੇ ਵਿੱਚ ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਸੀ, ਹਾਂਜੀ ਸੰਤ ਜਰਨੈਲ ਸਿੰਘ ਦੀ ਗੱਲ ਕਰਦਾ ਸੀ ਜੀ ਤੇ ਪੁਲਿਸ ਵਾਲੇ ਦਰਦਰ ਕਰਕੇ ਉਹਨਾਂ ਨੂੰ ਕੁੱਟਦੇ ਸੀ ਤੇ ਫੜ ਕੇ ਕਰ ਦਿੰਦੇ ਸਮੇਤ ਪਰਿਵਾਰ। ਹਾਂਜੀ ਪਰ ਉਹ ਜਿਹੜੀ ਹੈ ਸਿੱਖਾਂ ਦੀ ਪ੍ਰਾਪਤੀ ਹੈ ਹਾਂਜੀ ਤੇ ਸਿੱਖਾਂ ਜਿਹੜੇ ਸਿੱਖ ਸ਼ਹੀਦ ਹੋਏ ਆ ਜੀ ਉਹਨਾਂ ਵੱਲ ਲੋਕ ਮੁੜਦੇ ਆ ਰਹੇ ਨੇ। ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ, ਹਾਂਜੀ ਜਿਹੜਾ ਹਿੰਦੂ ਮੀਡੀਆ ਨੂੰ ਦਬਾਉਣ ਵਾਸਤੇ ਲੱਗਿਆ ਹੋਇਆ ਹੈ। ਜੀ ਪਰ ਇੱਕ ਦਿਨ ਐਸਾ ਜ਼ਰੂਰ ਆਊਗਾ, ਲੋਕ ਅਵੇਅਰ ਹੋਣਗੇ ਤੇ ਘਰ ਜ਼ਰੂਰ ਮਿਲੂਗਾ ਖਾਲਿਸਤਾਨ ਸਿੱਖ।
ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਕਿ 29 ਸਾਲ ਦੇ ਵਿੱਚ ਕਾਫੀ ਚੇਂਜ ਹੋ ਗਿਆ ਸਾਡੇ ਕੋਲ ਹੁਣ ਆਪਣਾ, ਚਲੋ 29 ਸਾਲ ਪਹਿਲਾਂ 30 ਸਾਲ ਪਹਿਲਾਂ ਸਾਡੇ ਕੋਲ ਆਪਣਾ ਸਿੱਖ ਮੀਡੀਆ ਨਹੀਂ ਸੀ, ਪਰ ਹੁਣ ਸਾਡੇ ਕੋਲ ਆਪਣਾ ਮੀਡੀਆ ਹੈ, ਅਸੀਂ ਆਪਣੀ ਗੱਲ ਅੱਗੇ ਲੈ ਕੇ ਜਾ ਸਕਦੇ ਹਾਂ। ਸੋ ਇਹ ਇੱਕ ਪ੍ਰੋਬਲਮ ਅਸੀਂ ਸੋਲਵ ਕੀਤੀ ਹੈ। ਪਰ ਡੋਂਟ ਯੂ ਥਿੰਕ ਇਹ ਦੂਸਰੀ ਪ੍ਰੋਬਲਮ ਹੈ, ਜਿਸ ਤਰ੍ਹਾਂ ਅਸੀਂ ਹਮੇਸ਼ਾ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ, ਹਮੇਸ਼ਾ ਕਹਿੰਦੇ ਨੇ ਕਿ ਇੱਕ ਸਿੱਖਾਂ ਨੇ ਇੱਕ ਪਲੇਟਫਾਰਮ ਬਣਾਉਣਾ ਚਾਹੀਦਾ ਜਿਸ ਤੇ ਸਾਰੇ ਇੱਕ ਹੀ ਗੱਲਬਾਤ ਕਰਨ, ਇੱਕ ਹੀ ਸਾਡਾ ਮਕਸਦ ਇੱਕ ਵਾ ਨਾ, ਇੱਕ ਹੀ। ਪਰ ਡੋਂਟ ਯੂ ਥਿੰਕ ਕਿ ਅਸੀਂ ਜਿਸ ਤਰ੍ਹਾਂ ਆਪਣੇ ਸਿੱਖ ਜਥੇਬੰਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਵਿੱਚ ਅਸੀਂ ਰਲੇ ਹੋਏ ਆ, ਮਿਲੇ ਹੋਏ ਆ, ਐਂਡ ਇੱਕ ਦੂਜੇ ਤੋਂ ਹੀ ਅਸੀਂ ਲਾਈਕ ਇੱਕ ਦੂਜੇ ਨਾਲ ਲੜਦੇ ਰਹਿੰਦੇ ਤਾਂ ਕਿ ਤੀਸਰਾ ਬੰਦਾ ਹਮੇਸ਼ਾ ਸਾਡਾ ਲਾਹਾ ਲੈਂਦਾ ਇਸ ਚੀਜ਼ ਦਾ, ਸਿਆਸੀ ਪਾਰਟੀਆਂ ਲਾਹਾ ਲੈਂਦੀ। ਡੋਂਟ ਯੂ ਥਿੰਕ ਕਿ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਸਾਡੇ ਵਿੱਚ ਇਸ ਵੇਲੇ? ਹਾਂਜੀ, ਲਾਸਟ ਦੇ ਵਿੱਚ ਮੈਂ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਵੀ ਜਿਵੇਂ ਮਿਸਲਾਂ ਦੇ ਸਮੇਂ ਹਾਂਜੀ ਤੇ ਜਦੋਂ ਰਾਮ ਨੌਮੀ ਦੇ ਕਿਲੇ ਦੇ ਉੱਤੇ ਸਿੱਖਾਂ ਨੂੰ ਘੇਰਾ ਪਿਆ ਜੀ, ਤੇ ਜੱਸਾ ਸਿੰਘ ਰਾਮਗੜੀਆ ਹੋਰਾਂ ਨੇ, ਹੋਰ ਸਿੱਖਾਂ ਨੇ ਜਿਹੜੇ ਮਿਸਲਾਂ ਦੇ ਰੂਪ ਦੇ ਵਿੱਚ ਵੱਡੇ ਹੋਏ, ਹਾਂਜੀ ਤੇ ਇਕੱਠੀ ਸਿੱਖ ਸ਼ਕਤੀ ਇਕੱਠੀ ਕਰਕੇ ਅਦੀਨਾ ਬੇਗ ਨੂੰ ਤੇ ਉਦੋਂ ਮੌਕੇ ਤੇ ਜਾਵਰਾਂ ਨੂੰ ਬੜਾ ਗਵਾਲਿਆ ਔਰ ਖਦੇੜਿਆ ਜੀ। ਇਸੇ ਤਰ੍ਹਾਂ ਮੈਂ ਅਪੀਲ ਕਰਦਾ ਵੀ ਸਿੱਖਾਂ ਤੋਂ ਜਿੰਨੀ ਵੀ ਖਿੰਡਰੀ ਸ਼ਕਤੀ ਹੈ, ਸਿੱਖਾਂ ਦੀ ਵੱਖੋ ਵੱਖਰੀ ਸ਼ਕਤੀ ਹੈ, ਹਾਂਜੀ ਥੋੜੇ ਥੋੜੇ ਗਰੁੱਪਾਂ ਦੇ ਵਿੱਚ ਵੰਡੀ ਹੋਈ ਹੈ ਜੀ, ਪਰ ਸਿੱਖ ਫੌਜ ਨੂੰ ਸਾਰਿਆਂ ਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਹੈ, ਚਾਹੇ ਮਿਸਲਾਂ ਆਪਣੀਆਂ ਵੱਖੋ ਵੱਖਰੀਆਂ ਰੱਖਣ, ਹਾਂਜੀ ਪਰ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ, ਸਿੱਖ ਫੌਜ ਨੂੰ ਸਮਰਪਿਤ ਹੋ ਕੇ, ਖਾਲਸਾ ਨੂੰ ਸਮਰਪਿਤ ਹੋ ਕੇ ਹਾਂਜੀ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ। ਸਾਰੇ ਰਲ ਕੇ ਚੱਲਣ, ਭਾਂ ਤੇ ਕੋਈ ਨਹੀਂ। ਇਹ ਸਾਰੇ ਇਕੱਠੇ ਜਿੰਨੇ ਜਾਤੀ ਪੱਖੀ ਸਿੱਖ ਨੇ ਜੀ, ਵੱਖੋ ਵੱਖਰੀਆਂ ਸੰਪਰਦਾਵਾਂ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਨੇ, ਜਾਂ ਵੱਖੋ ਵੱਖਰੀਆਂ ਪੋਲੀਟੀਕਲ ਹਾਂਜੀ ਪਾਰਟੀਆਂ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ ਜਾਤੀ ਪੱਖੀ ਆ ਜੀ, ਹਾਂਜੀ ਇਹ ਸਾਡੇ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਤਾਂ ਬਿਲਕੁਲ ਕਿ ਜਿਹੜਾ ਕੌਮ ਦਾ ਘਰ ਹੈ ਜੀ ਉਹ ਨੇੜੇ ਹੋ ਸਕੇ ਔਰ ਕੌਮ ਨੂੰ ਆਜ਼ਾਦੀ ਮਿਲ ਸਕੇ। ਹਾਂਜੀ ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਉੱਪਰ ਲਾਈਕ ਬਹੁਤ ਸਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.